ਜੀ, ਜੀ। ਮਿੱਠੂ ਜੀ ਗੱਲ ਅਗਲੀ ਡੇਰਾ ਮੁਖੀ ਦੀ ਕਰੀਏ ਤੇ ਪ੍ਰੋਡਕਸ਼ਨ ਵਾਰੰਟ ਫਿਰ ਜਾਰੀ ਹੋ ਗਏ ਆ। ਹਾਂਜੀ ਵੇਖੋ ਅੱਗੇ ਪ੍ਰੋਡਕਸ਼ਨ ਵਾਰੰਟ ਜਾਰੀ ਹੋਏ ਸਨ ਤੇ ਉਹਨਾਂ ਵਾਰੰਟਾਂ ਤੇ ਕਿਤੇ ਨਾ ਕਿਤੇ ਰਾਹਤ ਮਿਲ ਗਈ ਸੀ। ਮੈਂ ਜਿਵੇਂ ਅੱਗੇ ਕਿਹਾ ਉਹਨੂੰ ਫਿਰ ਰਿਪੀਟ ਕਰ ਦਿੰਦਾ ਕਿ ਰਾਹਤਾਂ ਮਿਲਦੀਆਂ ਹੁੰਦੀਆਂ ਨੇ ਕੋਰਟ ਦੇ ਵਿੱਚ। ਜੀ, ਕਿਉਂਕਿ ਇਹ ਇੱਕ ਕਾਨੂੰਨੀ ਲੜਾਈ ਹੁੰਦੀ ਆ, ਕਿਸੇ ਧਿਰ ਨੂੰ ਰਾਹਤ ਮਿਲ ਜਾਂਦੀ ਆ, ਕਿਸੇ ਧਿਰ ਨੂੰ ਕਹਿ ਲਓ ਕਿ ਉਹ ਆਹਤ ਹੋਣ ਵਾਲੀ ਪਰਿਸਥਿਤੀ ਬਣ ਜਾਂਦੀ ਆ, ਤਾਂ ਪਰ ਇੱਕ ਮੌਕੇ ਤੇ ਆ ਕੇ ਉਹੀ ਰਾਹਤ ਫਿਰ ਟੁੱਟ ਜਾਂਦੀ ਹੈ। ਸੋ ਇਸ ਤਰ੍ਹਾਂ ਇਹ ਇੱਕ ਕਾਨੂੰਨੀ ਲੜਾਈ ਹੁੰਦੀ ਹੈ, ਇਹਦੇ ਵਿੱਚ ਸਾਰਾ ਕੁਝ ਚੱਲਦਾ ਆ। ਪਰੰਤੂ ਇਸ ਮਾਮਲੇ ਦੇ ਵਿੱਚ ਹੁਣ ਜੇ ਆਪਾਂ ਦੇਖੀਏ, ਜਿਹੜਾ ਇਹ ਡੇਰਾ ਮੁਖੀ ਦੇ ਨਾਲ ਜੁੜਿਆ ਮਸਲਾ ਹੈ, ਤਾਂ ਇਹਦੇ ਵਿੱਚ ਇਹਨਾਂ ਨੇ ਪ੍ਰੋਡਕਸ਼ਨ ਵਾਰੰਟ ਜਿਹੜੇ ਆ ਉਹ ਦੀਵਾਰ ਤੋਂ ਹਾਸਲ ਕਰ ਲਏ ਆ ਇੱਕ ਤਰ੍ਹਾਂ ਨਾਲ। ਪ੍ਰੋਡਕਸ਼ਨ ਵਾਰੰਟ ਦਾ ਮਤਲਬ ਕੀ ਹੁੰਦਾ ਹੈ ਕਿ ਜਿਹੜਾ ਬੰਦਾ ਪਹਿਲਾਂ ਹੀ ਕਸਟਡੀ ਦੇ ਵਿੱਚ ਆ, ਜੀ, ABC ਕਿਸੇ ਵੀ ਕੇਸ ਦੇ ਵਿੱਚ ਆ, ਤਾਂ ਉਹਨੂੰ ਦੂਸਰੇ ਕੇਸ ਦੇ ਵਿੱਚ ਲਿਆਣਾ ਹੈ, ਤਾਂ ਉਹਨੂੰ ਕਹਿੰਦੇ ਆ ਪ੍ਰੋਡਕਸ਼ਨ ਵਾਰੰਟ। ਇਹ ਨਹੀਂ ਹੈਗਾ ਕਿ ਉਹ ਫਿਲਮ ਦੀ ਕੋਈ ਪ੍ਰੋਡਕਸ਼ਨ ਹਾਊਸ ਦੀ ਕੋਈ ਪੇਸ਼ਕਾਰੀ ਹੈ, ਐਸਾ ਕੁਝ ਨਹੀਂ ਹੁੰਦਾ। ਪ੍ਰੋਡਕਸ਼ਨ ਇੱਕ ਕਾਨੂੰਨੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ਬਦ ਇਸਤੇਮਾਲ ਕੀਤਾ ਜਾਂਦਾ ਪ੍ਰੋਡਕਸ਼ਨ ਵਾਰੰਟ। ਸੋ ਇਹ ਕਈ ਵਾਰ ਭੰਬਲ ਭੂਸਾ ਜਿਹਾ ਪੈ ਜਾਂਦਾ ਆ। ਹੁਣ ਵੇਖਣਾ ਹੋਏਗਾ ਕਿ ਇਹ ਜਿਹੜੀ FIR ਦਰਜ ਹੋਈ ਹੈ, ਹਾਲਾਂਕਿ ਇਹ ਤੋਂ ਪਹਿਲਾਂ ਵੀ ਜੇ ਆਪਾਂ ਦੇਖੀਏ ਇੱਕ FIR ਸੀਗੀ 63 ਨੰਬਰ, ਉਹਦੇ ਵਿੱਚ ਪ੍ਰੋਡਕਸ਼ਨ ਵਾਰੰਟ ਜਿਹੜਾ ਜਾਰੀ ਹੋਇਆ ਸੀ, ਮੈਂ ਜਿਵੇਂ ਕਿਹਾ ਕਿ ਉਹਦੇ ਉੱਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਰੋਕ ਲਾ ਦਿੱਤੀ ਸੀ। ਤਾਂ ਫਿਰ ਹੋਇਆ ਕੀ ਸੀਗਾ ਕਿ SIT ਨੂੰ ਸੁਨਰੀਆ ਜੇਲ੍ਹ 'ਚ ਜਾ ਕੇ ਪੁੱਛਗਿੱਛ ਕਰਨੀ ਪਈ ਸੀ। ਜੀ, ਤਾਂ ਹੁਣ ਮਤਲਬ ਕਿ ਉਸ ਕੇਸ ਦੇ ਵਿੱਚ ਤਾਂ SIT ਨੇ ਕਹਿ ਦਿੱਤਾ ਜੋ ਵੀ ਜਾ ਕੇ ਕੋਰਟ ਦੇ ਵਿੱਚ ਕਹਿਣਾ ਸੀ। ਇਹਨਾਂ ਨੇ ਕਿਹਾ ਸੀਗਾ ਜਾ ਕੇ ਕਿ ਭਾਈ ਉਹ ਚੰਗੀ ਤਰ੍ਹਾਂ ਸਹਿਯੋਗ ਨਹੀਂ ਕਰਦਾ ਵਗੈਰਾ ਵਗੈਰਾ ਸਾਰੀਆਂ ਗੱਲਾਂ। ਉਹ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਦੇ ਨਾਲ ਜਾ ਕੇ ਫਿਰ ਇਹ ਸਾਰਾ ਕੁਝ ਪੇਸ਼ ਕਰਦੇ ਆ ਕਿ ਸਾਨੂੰ ਹਿਰਾਸਤ ਚਾਹੀਦੀ ਹੈ ਜੀ, ਸਾਨੂੰ ਇਹ ਸਹਿਯੋਗ ਨਹੀਂ ਕਰਦਾ ਪੁੱਛਗਿੱਛ ਦੇ ਵਿੱਚ। ਇਹ ਹੁੰਦੇ ਨੇ, ਪੈਂਤੜੇ ਹੁੰਦੇ ਨੇ ਕਿਸੇ ਵੀ ਮਾਮਲੇ 'ਚ, ਕਿਉਂਕਿ ਉਦੋਂ ਇਹ ਸੀਗਾ ਕਿ ਕਾਂਗਰਸ ਦਾ ਰਾਜ ਸੀ ਤੇ ਕਾਂਗਰਸ ਚਾਹੁੰਦੀ ਸੀ ਇੱਕ ਵਾਰੀ ਇਹ ਬੰਦਾ ਹਿਰਾਸਤ ਦੇ ਵਿੱਚ ਆ ਜਾਏ ਤਾਂ ਕੁਛ ਨਾ ਕੁਛ ਅਸੀਂ ਕਹਿਣ ਜੋਗੇ ਬਣ ਜਾਈਏ। ਹੁਣ ਇਹ ਮਾਮਲਾ ਜਿਹੜਾ ਉਹ ਦੀਵਾਰ ਤੋਂ ਫਿਰ ਉਸੇ ਤਰ੍ਹਾਂ ਹੀ ਚੱਲੇਗਾ। ਤਾਂ ਉਹ ਮਾਮਲਾ ਜਿਵੇਂ ਮੈਂ ਕਿਹਾ ਕਿ ਉਹ ਤਾਂ ਹੋ ਗਿਆ ਫਾਰਗ ਆ। ਜੀ, ਹੁਣ ਦੋ ਜਿਹੜੇ ਦੂਸਰੇ ਰਹਿ ਜਾਂਦੇ ਆ, ਦੂਸਰੇ ਕਿਹੜੇ ਦੋ ਰਹਿ ਜਾਂਦੇ? ਇੱਕ ਕਿ ਗੁਰੂ ਸਾਹਿਬ ਦੀ ਪਾਵਨ ਸਰੂਪ ਜਿਹੜੇ ਚੋਰੀ ਹੋਏ, ਇੱਕ ਮਾਮਲਾ ਉਹ ਹੋ ਗਿਆ। ਦੂਸਰਾ ਹੋ ਗਿਆ ਜਿਹੜੇ ਵਿਵਾਦਤ ਜਾਂ ਕਹ ਲਓ ਭੱਦੀ ਸ਼ਬਦਾਵਲੀ ਵਾਲੇ ਪੋਸਟਰ ਲੱਗੇ ਸਨ। ਤਾਂ ਜੀ, ਤੀਸਰਾ ਕੇਸ ਕਿਹੜਾ ਹੋ ਗਿਆ ਕਿ ਜਦੋਂ ਗੁਰੂ ਸਾਹਿਬ ਦੇ ਅੰਗ ਖਿਲਾਰੇ ਗਏ ਸਨ, ਬੇਹੁਰਮਤੀ ਕੀਤੀ ਗਈ ਸੀ। ਇਹ ਦੋ ਕੇਸ ਇਹ ਹੋ ਗਏ ਤੇ ਪਲੱਸ ਤੀਸਰਾ ਤਿੰਨ ਕੇਸ ਨੇ, ਇਹ ਅਲੱਗ-ਅਲੱਗ ਨੇ। ਤਾਂ ਕਈ ਵਾਰੀ ਰਲਗੋਬਾ ਜਿਹਾ ਬਣਾ ਦਿੰਦੇ ਆ ਸਾਡੇ ਮੀਡੀਆ ਵਾਲੇ, ਬੇਅਦਬੀ ਕੇਸ ਨਹੀਂ, ਇਹ ਤਿੰਨ ਅਲੱਗ-ਅਲੱਗ ਕੇਸ ਨੇ। ਤਾਂ ਫਿਰ ਉਹ ਇੱਕ ਕੇਸ ਦੇ ਵਿੱਚ ਤਾਂ ਸਾਰਾ ਕੁਝ ਹੋ ਗਿਆ ਇੱਕ ਵਾਰੀ, ਕਿਉਂਕਿ ਉਹ ਮਾਮਲਾ ਹਾਈ ਕੋਰਟ ਦੇ ਕਹਿ ਲਓ ਜ਼ੇਰੇ ਨਜ਼ਰ ਹੈ ਤੇ ਹਾਂਜੀ, ਉਹਦੇ ਵਿੱਚ ਤੇ ਕੁਝ ਵੀ ਨਹੀਂ ਨਵਾਂ। ਤਾਂ ਇੱਥੇ ਜਿਹੜੇ ਦੋ ਦੂਸਰੇ ਆ ਇਹਨਾਂ ਨੇ ਉਹਦੇ ਚੋਂ ਜਿਹੜਾ ਕਹਿ ਲਈਏ ਕਿ ਪ੍ਰੋਡਕਸ਼ਨ ਵਾਰੰਟ ਹਾਸਲ ਕੀਤਾ। ਹੁਣ ਦੇਖਣਾ ਇਹ ਹੋਏਗਾ ਕਿ ਕੀ ਡੇਰਾ ਫਿਰ ਚੈਲੰਜ ਕਰਦਾ ਇਹਨੂੰ। ਇਹ ਜਿਹੜੇ ਪ੍ਰੋਡਕਸ਼ਨ ਵਾਰੰਟ ਨੇ ਦੋ ਕੇਸਾਂ 'ਚ, ਕਿ ਇਹਨੂੰ ਚੈਲੰਜ ਕੀਤਾ ਜਾਂਦਾ? ਜੇ ਚੈਲੰਜ ਕੀਤਾ ਜਾਂਦਾ ਕੀ ਹਾਈ ਕੋਰਟ ਫੇਰ ਸਟੇ ਦੇਗਾ? ਜੇ ਸਟੇ ਦੇਗਾ ਤਾਂ ਕੀ ਫੇਰ ਸੁਨਰੀਆ ਜੇਲ੍ਹ ਦੇ ਵਿੱਚ ਜਾਣਗੇ? ਤਾਂ ਕਾਫੀ ਦਿਲਚਸਪ ਹੈ ਇਹ ਵੀ ਇੱਕ ਕਾਰਵਾਈ ਜਿਹੜੀ ਚੱਲਦੀ ਪਈ। ਜੀ, 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 ਜੀ। ਮਿੱਠੂ ਜੀ ਗੱਲ ਅਗਲੀ ਡੇਰਾ ਮੁਖੀ ਦੀ ਕਰੀਏ ਤੇ ਪ੍ਰੋਡਕਸ਼ਨ ਵਾਰੰਟ ਫਿਰ ਜਾਰੀ ਹੋ ਗਏ ਆ। ਹਾਂਜੀ ਵੇਖੋ ਅੱਗੇ ਪ੍ਰੋਡਕਸ਼ਨ ਵਾਰੰਟ ਜਾਰੀ ਹੋਏ ਸਨ ਤੇ ਉਹਨਾਂ ਵਾਰੰਟਾਂ ਤੇ ਕਿਤੇ ਨਾ ਕਿਤੇ ਰਾਹਤ ਮਿਲ ਗਈ ਸੀ। ਮੈਂ ਜਿਵੇਂ ਅੱਗੇ ਕਿਹਾ ਉਹਨੂੰ ਫਿਰ ਰਿਪੀਟ ਕਰ ਦਿੰਦਾ ਕਿ ਰਾਹਤਾਂ ਮਿਲਦੀਆਂ ਹੁੰਦੀਆਂ ਨੇ ਕੋਰਟ ਦੇ ਵਿੱਚ। ਜੀ, ਕਿਉਂਕਿ ਇਹ ਇੱਕ ਕਾਨੂੰਨੀ ਲੜਾਈ ਹੁੰਦੀ ਆ, ਕਿਸੇ ਧਿਰ ਨੂੰ ਰਾਹਤ ਮਿਲ ਜਾਂਦੀ ਆ, ਕਿਸੇ ਧਿਰ ਨੂੰ ਕਹਿ ਲਓ ਕਿ ਉਹ ਆਹਤ ਹੋਣ ਵਾਲੀ ਪਰਿਸਥਿਤੀ ਬਣ ਜਾਂਦੀ ਆ, ਤਾਂ ਪਰ ਇੱਕ ਮੌਕੇ ਤੇ ਆ ਕੇ ਉਹੀ ਰਾਹਤ ਫਿਰ ਟੁੱਟ ਜਾਂਦੀ ਹੈ। ਸੋ ਇਸ ਤਰ੍ਹਾਂ ਇਹ ਇੱਕ ਕਾਨੂੰਨੀ ਲੜਾਈ ਹੁੰਦੀ ਹੈ, ਇਹਦੇ ਵਿੱਚ ਸਾਰਾ ਕੁਝ ਚੱਲਦਾ ਆ। ਪਰੰਤੂ ਇਸ ਮਾਮਲੇ ਦੇ ਵਿੱਚ ਹੁਣ ਜੇ ਆਪਾਂ ਦੇਖੀਏ, ਜਿਹੜਾ ਇਹ ਡੇਰਾ ਮੁਖੀ ਦੇ ਨਾਲ ਜੁੜਿਆ ਮਸਲਾ ਹੈ, ਤਾਂ ਇਹਦੇ ਵਿੱਚ ਇਹਨਾਂ ਨੇ ਪ੍ਰੋਡਕਸ਼ਨ ਵਾਰੰਟ ਜਿਹੜੇ ਆ ਉਹ ਦੀਵਾਰ ਤੋਂ ਹਾਸਲ ਕਰ ਲਏ ਆ ਇੱਕ ਤਰ੍ਹਾਂ ਨਾਲ। ਪ੍ਰੋਡਕਸ਼ਨ ਵਾਰੰਟ ਦਾ ਮਤਲਬ ਕੀ ਹੁੰਦਾ ਹੈ ਕਿ ਜਿਹੜਾ ਬੰਦਾ ਪਹਿਲਾਂ ਹੀ ਕਸਟਡੀ ਦੇ ਵਿੱਚ ਆ, ਜੀ, ABC ਕਿਸੇ ਵੀ ਕੇਸ ਦੇ ਵਿੱਚ ਆ, ਤਾਂ ਉਹਨੂੰ ਦੂਸਰੇ ਕੇਸ ਦੇ ਵਿੱਚ ਲਿਆਣਾ ਹੈ, ਤਾਂ ਉਹਨੂੰ ਕਹਿੰਦੇ ਆ ਪ੍ਰੋਡਕਸ਼ਨ ਵਾਰੰਟ। ਇਹ ਨਹੀਂ ਹੈਗਾ ਕਿ ਉਹ ਫਿਲਮ ਦੀ ਕੋਈ ਪ੍ਰੋਡਕਸ਼ਨ ਹਾਊਸ ਦੀ ਕੋਈ ਪੇਸ਼ਕਾਰੀ ਹੈ, ਐਸਾ ਕੁਝ ਨਹੀਂ ਹੁੰਦਾ। ਪ੍ਰੋਡਕਸ਼ਨ ਇੱਕ ਕਾਨੂੰਨੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ਬਦ ਇਸਤੇਮਾਲ ਕੀਤਾ ਜਾਂਦਾ ਪ੍ਰੋਡਕਸ਼ਨ ਵਾਰੰਟ। ਸੋ ਇਹ ਕਈ ਵਾਰ ਭੰਬਲ ਭੂਸਾ ਜਿਹਾ ਪੈ ਜਾਂਦਾ ਆ। ਹੁਣ ਵੇਖਣਾ ਹੋਏਗਾ ਕਿ ਇਹ ਜਿਹੜੀ FIR ਦਰਜ ਹੋਈ ਹੈ, ਹਾਲਾਂਕਿ ਇਹ ਤੋਂ ਪਹਿਲਾਂ ਵੀ ਜੇ ਆਪਾਂ ਦੇਖੀਏ ਇੱਕ FIR ਸੀਗੀ 63 ਨੰਬਰ,
ਉਹਦੇ ਵਿੱਚ ਪ੍ਰੋਡਕਸ਼ਨ ਵਾਰੰਟ ਜਿਹੜਾ ਜਾਰੀ ਹੋਇਆ ਸੀ, ਮੈਂ ਜਿਵੇਂ ਕਿਹਾ ਕਿ ਉਹਦੇ ਉੱਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਰੋਕ ਲਾ ਦਿੱਤੀ ਸੀ। ਤਾਂ ਫਿਰ ਹੋਇਆ ਕੀ ਸੀਗਾ ਕਿ ਐਸਆਈਟੀ ਨੂੰ ਸੁਨਰੀਆ ਜੇਲ੍ਹ 'ਚ ਜਾ ਕੇ ਪੁੱਛਗਿੱਛ ਕਰਨੀ ਪਈ ਸੀ। ਜੀ ਤਾਂ ਹੁਣ ਮਤਲਬ ਕਿ ਉਸ ਕੇਸ ਦੇ ਵਿੱਚ ਤਾਂ ਐਸਆਈਟੀ ਨੇ ਕਹਿ ਦਿੱਤਾ ਜੋ ਵੀ ਜਾ ਕੇ ਕੋਰਟ ਦੇ ਵਿੱਚ ਕਹਿਣਾ ਸੀ। ਇਹਨਾਂ ਨੇ ਕਿਹਾ ਸੀਗਾ ਜਾ ਕੇ ਕਿ ਭਾਈ ਉਹ ਚੰਗੀ ਤਰ੍ਹਾਂ ਸਹਿਯੋਗ ਨਹੀਂ ਕਰਦਾ ਵਗੈਰਾ ਵਗੈਰਾ ਸਾਰੀਆਂ ਗੱਲਾਂ। ਉਹ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਦੇ ਨਾਲ ਜਾ ਕੇ ਫਿਰ ਇਹ ਸਾਰਾ ਕੁਝ ਪੇਸ਼ ਕਰਦੇ ਆ ਕਿ ਸਾਨੂੰ ਹਿਰਾਸਤ ਚਾਹੀਦੀ ਹੈ ਜੀ, ਸਾਨੂੰ ਇਹ ਸਹਿਯੋਗ ਨਹੀਂ ਕਰਦਾ ਪੁੱਛਗਿੱਛ ਦੇ ਵਿੱਚ। ਇਹ ਹੁੰਦੇ ਨੇ, ਪੈਂਤੜੇ ਹੁੰਦੇ ਨੇ ਕਿਸੇ ਵੀ ਮਾਮਲੇ 'ਚ, ਕਿਉਂਕਿ ਉਦੋਂ ਇਹ ਸੀਗਾ ਕਿ ਕਾਂਗਰਸ ਦਾ ਰਾਜ ਸੀ ਤੇ ਕਾਂਗਰਸ ਚਾਹੁੰਦੀ ਸੀ ਇੱਕ ਵਾਰੀ ਇਹ ਬੰਦਾ ਹਿਰਾਸਤ ਦੇ ਵਿੱਚ ਆ ਜਾਏ ਤਾਂ ਕੁਛ ਨਾ ਕੁਛ ਅਸੀਂ ਕਹਿਣ ਜੋਗੇ ਬਣ ਜਾਈਏ। ਹੁਣ ਇਹ ਮਾਮਲਾ ਜਿਹੜਾ ਉਹ ਦੁਬਾਰ ਤੋਂ ਫਿਰ ਉਸੇ ਤਰ੍ਹਾਂ ਹੀ ਚੱਲੇਗਾ। ਤਾਂ ਉਹ ਮਾਮਲਾ ਜਿਵੇਂ ਮੈਂ ਕਿਹਾ ਕਿ ਉਹ ਤਾਂ ਹੋ ਗਿਆ ਫਾਰਗ ਆ। ਹੁਣ ਦੋ ਜਿਹੜੇ ਦੂਸਰੇ ਰਹਿ ਜਾਂਦੇ ਆ, ਦੂਸਰੇ ਕਿਹੜੇ ਦੋ ਰਹਿ ਜਾਂਦੇ? ਇੱਕ ਕਿ ਗੁਰੂ ਸਾਹਿਬ ਦੀ ਪਾਵਨ ਸਰੂਪ ਜਿਹੜੇ ਚੋਰੀ ਹੋਏ, ਇੱਕ ਮਾਮਲਾ ਉਹ ਹੋ ਗਿਆ। ਦੂਸਰਾ ਹੋ ਗਿਆ ਜਿਹੜੇ ਵਿਵਾਦਤ ਜਾਂ ਕਹ ਲਓ ਭੱਦੀ ਸ਼ਬਦਾਵਲੀ ਵਾਲੇ ਪੋਸਟਰ ਲੱਗੇ ਸਨ। ਤਾਂ ਤੀਸਰਾ ਕੇਸ ਕਿਹੜਾ ਹੋ ਗਿਆ ਕਿ ਜਦੋਂ ਗੁਰੂ ਸਾਹਿਬ ਦੇ ਅੰਗ ਖਿਲਾਰੇ ਗਏ ਸਨ, ਬੇਹੁਰਮਤੀ ਕੀਤੀ ਗਈ ਸੀ। ਇਹ ਦੋ ਕੇਸ ਇਹ ਹੋ ਗਏ ਤੇ ਪਲੱਸ ਤੀਸਰਾ ਤਿੰਨ ਕੇਸ ਨੇ, ਇਹ ਅਲੱਗ-ਅਲੱਗ ਨੇ। ਤਾਂ ਕਈ ਵਾਰੀ ਰਲਗੋਬਾ ਜਿਹਾ ਬਣਾ ਦਿੰਦੇ ਆ ਸਾਡੇ ਮੀਡੀਆ ਵਾਲੇ, ਬੇਅਦਬੀ ਕੇਸ ਨਹੀਂ, ਇਹ ਤਿੰਨ ਅਲੱਗ-ਅਲੱਗ ਕੇਸ ਨੇ। ਤਾਂ ਫਿਰ ਉਹ ਇੱਕ ਕੇਸ ਦੇ ਵਿੱਚ ਤਾਂ ਸਾਰਾ ਕੁਝ ਹੋ ਗਿਆ ਇੱਕ ਵਾਰੀ, ਕਿਉਂਕਿ ਉਹ ਮਾਮਲਾ ਹਾਈ ਕੋਰਟ ਦੇ ਕਹਿ ਲਓ ਜ਼ੇਰੇ ਨਜ਼ਰ ਹੈ ਤੇ ਉਹਦੇ ਵਿੱਚ ਤੇ ਕੁਝ ਵੀ ਨਹੀਂ ਨਵਾਂ। ਤਾਂ ਇੱਥੇ ਜਿਹੜੇ ਦੋ ਦੂਸਰੇ ਆ ਇਹਨਾਂ ਨੇ ਉਹਦੇ ਚੋਂ ਜਿਹੜਾ ਕਹਿ ਲਈਏ ਕਿ ਪ੍ਰੋਡਕਸ਼ਨ ਵਾਰੰਟ ਹਾਸਲ ਕੀਤਾ। ਹੁਣ ਦੇਖਣਾ ਇਹ ਹੋਏਗਾ ਕਿ ਕੀ ਡੇਰਾ ਫਿਰ ਚੈਲੰਜ ਕਰਦਾ ਇਹਨੂੰ। ਇਹ ਜਿਹੜੇ ਪ੍ਰੋਡਕਸ਼ਨ ਵਾਰੰਟ ਨੇ ਦੋ ਕੇਸਾਂ 'ਚ ਕਿ ਇਹਨੂੰ ਚੈਲੰਜ ਕੀਤਾ ਜਾਂਦਾ? ਜੇ ਚੈਲੰਜ ਕੀਤਾ ਜਾਂਦਾ ਕਿ ਹਾਈ ਕੋਰਟ ਫੇਰ ਸਟੇ ਦੇਗਾ, ਜੇ ਸਟੇ ਦੇਗਾ ਤਾਂ ਕੀ ਫੇਰ ਸੁਨਰੀਆ ਜੇਲ੍ਹ ਦੇ ਵਿੱਚ ਜਾਣਗੇ? ਤਾਂ ਕਾਫੀ ਦਿਲਚਸਪ ਹੈ ਇਹ ਵੀ ਇੱਕ ਕਾਰਵਾਈ ਜਿਹੜੀ ਚੱਲਦੀ ਪਈ। ਜੀ ਮਿੰਟੂ ਜੀ, ਗੱਲ ਅਗਲੀ ਡੇਰਾ ਮੁਖੀ ਦੀ ਕਰੀਏ ਤੇ ਪ੍ਰੋਡਕਸ਼ਨ ਵਾਰੰਟ ਫਿਰ ਜਾਰੀ ਹੋ ਗਏ ਆ। ਹਾਂਜੀ ਵੇਖੋ, ਅੱਗੇ ਪ੍ਰੋਡਕਸ਼ਨ ਵਾਰੰਟ ਜਾਰੀ ਹੋਏ ਸਨ ਤੇ ਉਹਨਾਂ ਵਾਰੰਟਾਂ ਤੇ ਕਿਤੇ ਨਾ ਕਿਤੇ ਰਾਹਤ ਮਿਲ ਗਈ ਸੀ। ਮੈਂ ਜਿਵੇਂ ਅੱਗੇ ਕਿਹਾ ਉਹਨੂੰ ਫਿਰ ਰਿਪੀਟ ਕਰ ਦਿੰਦਾ ਕਿ ਰਾਹਤਾਂ ਮਿਲਦੀਆਂ ਹੁੰਦੀਆਂ ਨੇ ਕੋਰਟ ਦੇ ਵਿੱਚ। ਕਿਉਂਕਿ ਇੱਕ ਕਾਨੂੰਨੀ ਲੜਾਈ ਹੁੰਦੀ ਆ, ਕਿਸੇ ਧਿਰ ਨੂੰ ਰਾਹਤ ਮਿਲ ਜਾਂਦੀ ਆ, ਕਿਸੇ ਧਿਰ ਨੂੰ ਕਹਿ ਲਓ ਕਿ ਉਹ ਆਹਤ ਹੋਣ ਵਾਲੀ ਪਰਿਸਥਿਤੀ ਬਣ ਜਾਂਦੀ ਆ। ਤਾਂ ਪਰ ਇੱਕ ਮੌਕੇ ਤੇ ਆ ਕੇ ਉਹੀ ਰਾਹਤ ਫਿਰ ਟੁੱਟ ਜਾਂਦੀ ਹੈ। ਸੋ ਇਸ ਤਰ੍ਹਾਂ ਇਹ ਇੱਕ ਕਾਨੂੰਨੀ ਲੜਾਈ ਹੁੰਦੀ ਹੈ, ਇਹਦੇ ਵਿੱਚ ਸਾਰਾ ਕੁਝ ਚੱਲਦਾ ਆ। ਪਰੰਤੂ ਇਸ ਮਾਮਲੇ ਦੇ ਵਿੱਚ ਹੁਣ ਜੇ ਆਪਾਂ ਦੇਖੀਏ ਜਿਹੜਾ ਇਹ ਡੇਰਾ ਮੁਖੀ ਦੇ ਨਾਲ ਜੁੜਿਆ ਮਸਲਾ ਹੈ, ਤਾਂ ਇਹਦੇ ਵਿੱਚ ਇਹਨਾਂ ਨੇ ਪ੍ਰੋਡਕਸ਼ਨ ਵਾਰੰਟ ਜਿਹੜੇ ਆ ਉਹ ਦੁਬਾਰ ਤੋਂ ਹਾਸਲ ਕਰ ਲਏ ਆ। ਇੱਕ ਤਰ੍ਹਾਂ ਨਾਲ ਪ੍ਰੋਡਕਸ਼ਨ ਵਾਰੰਟ ਦਾ ਮਤਲਬ ਕੀ ਹੁੰਦਾ ਹੈ ਕਿ ਜਿਹੜਾ ਬੰਦਾ ਪਹਿਲਾਂ ਹੀ ਕਸਟਡੀ ਦੇ ਵਿੱਚ ਆ, ABC ਕਿਸੇ ਵੀ ਕੇਸ ਦੇ ਵਿੱਚ ਆ, ਤਾਂ ਉਹਨੂੰ ਦੂਸਰੇ ਕੇਸ ਦੇ ਵਿੱਚ ਲਿਆਣਾ ਹੈ ਤਾਂ ਉਹਨੂੰ ਕਹਿੰਦੇ ਆ ਪ੍ਰੋਡਕਸ਼ਨ ਵਾਰੰਟ। ਇਹ ਨਹੀਂ ਹੈਗਾ ਕਿ ਉਹ ਫਿਲਮ ਦੀ ਕੋਈ ਪ੍ਰੋਡਕਸ਼ਨ ਹਾਊਸ ਦੀ ਕੋਈ ਪੇਸ਼ਕਾਰੀ ਹੈ, ਐਸਾ ਕੁਝ ਨਹੀਂ ਹੁੰਦਾ। ਪ੍ਰੋਡਕਸ਼ਨ ਇੱਕ ਕਾਨੂੰਨੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ਬਦ ਇਸਤੇਮਾਲ ਕੀਤਾ ਜਾਂਦਾ ਪ੍ਰੋਡਕਸ਼ਨ ਵਾਰੰਟ। ਸੋ ਇਹ ਕਈ ਵਾਰ ਭੰਬਲ ਭੂਸਾ ਜਿਹਾ ਪੈ ਜਾਂਦਾ ਆ। ਹੁਣ ਵੇਖਣਾ ਹੋਏਗਾ ਕਿ ਇਹ ਜਿਹੜੀ FIR ਦਰਜ ਹੋਈ ਹੈ, ਹਾਲਾਂਕਿ ਇਹ ਤੋਂ ਪਹਿਲਾਂ ਵੀ ਜੇ ਆਪਾਂ ਦੇਖੀਏ ਇੱਕ FIR ਸੀਗੀ 63 ਨੰਬਰ, ਉਹਦੇ ਵਿੱਚ ਪ੍ਰੋਡਕਸ਼ਨ ਵਾਰੰਟ ਜਿਹੜਾ ਜਾਰੀ ਹੋਇਆ ਸੀ, ਮੈਂ ਜਿਵੇਂ ਕਿਹਾ ਕਿ ਉਹਦੇ ਉੱਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਰੋਕ ਲਾ ਦਿੱਤੀ ਸੀ। ਤਾਂ ਫਿਰ ਹੋਇਆ ਕੀ ਸੀਗਾ ਕਿ SIT ਨੂੰ ਸੁਨਰੀਆ ਜੇਲ੍ਹ 'ਚ ਜਾ ਕੇ ਪੁੱਛਗਿੱਛ ਕਰਨੀ ਪਈ ਸੀ। ਤਾਂ ਹੁਣ ਮਤਲਬ ਕਿ ਉਸ ਕੇਸ ਦੇ ਵਿੱਚ ਤਾਂ SIT ਨੇ ਕਹਿ ਦਿੱਤਾ ਜੋ ਵੀ ਜਾ ਕੇ ਕੋਰਟ ਦੇ ਵਿੱਚ ਕਹਿਣਾ ਸੀ। ਇਹਨਾਂ ਨੇ ਕਿਹਾ ਸੀਗਾ ਜਾ ਕੇ ਕਿ ਭਾਈ ਉਹ ਚੰਗੀ ਤਰ੍ਹਾਂ ਸਹਿਯੋਗ ਨਹੀਂ ਕਰਦਾ ਵਗੈਰਾ ਵਗੈਰਾ ਸਾਰੀਆਂ ਗੱਲਾਂ। ਉਹ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਦੇ ਨਾਲ ਜਾ ਕੇ ਫਿਰ ਇਹ ਸਾਰਾ ਕੁਝ ਪੇਸ਼ ਕਰਦੇ ਆ ਕਿ ਸਾਨੂੰ ਹਿਰਾਸਤ ਚਾਹੀਦੀ ਹੈ ਜੀ, ਸਾਨੂੰ ਇਹ ਸਹਿਯੋਗ ਨਹੀਂ ਕਰਦਾ ਪੁੱਛਗਿੱਛ ਦੇ ਵਿੱਚ। ਇਹ ਹੁੰਦੇ ਨੇ, ਪੈਂਤੜੇ ਹੁੰਦੇ ਨੇ ਕਿਸੇ ਵੀ ਮਾਮਲੇ 'ਚ, ਕਿਉਂਕਿ ਉਦੋਂ ਇਹ ਸੀਗਾ ਕਿ ਕਾਂਗਰਸ ਦਾ ਰਾਜ ਸੀ ਤੇ ਕਾਂਗਰਸ ਚਾਹੁੰਦੀ ਸੀ ਇੱਕ ਵਾਰੀ ਇਹ ਬੰਦਾ ਹਿਰਾਸਤ ਦੇ ਵਿੱਚ ਆ ਜਾਏ ਤਾਂ ਕੁਛ ਨਾ ਕੁਛ ਅਸੀਂ ਕਹਿਣ ਜੋਗੇ ਬਣ ਜਾਈਏ। ਹੁਣ ਇਹ ਮਾਮਲਾ ਜਿਹੜਾ ਉਹ ਦੁਬਾਰ ਤੋਂ ਫਿਰ ਉਸੇ ਤਰ੍ਹਾਂ ਹੀ ਚੱਲੇਗਾ। ਤਾਂ ਉਹ ਮਾਮਲਾ ਜਿਵੇਂ ਮੈਂ ਕਿਹਾ ਕਿ ਉਹ ਤਾਂ ਹੋ ਗਿਆ ਫਾਰਗ ਆ। ਹੁਣ ਦੋ ਜਿਹੜੇ ਦੂਸਰੇ ਰਹਿ ਜਾਂਦੇ ਆ, ਦੂਸਰੇ ਕਿਹੜੇ ਦੋ ਰਹਿ ਜਾਂਦੇ? ਇੱਕ ਕਿ ਗੁਰੂ ਸਾਹਿਬ ਦੀ ਪਾਵਨ ਸਰੂਪ ਜਿਹੜੇ ਚੋਰੀ ਹੋਏ, ਇੱਕ ਮਾਮਲਾ ਉਹ ਹੋ ਗਿਆ। ਦੂਸਰਾ ਹੋ ਗਿਆ ਜਿਹੜੇ ਵਿਵਾਦਤ ਜਾਂ ਕਹ ਲਓ ਭੱਦੀ ਸ਼ਬਦਾਵਲੀ ਵਾਲੇ ਪੋਸਟਰ ਲੱਗੇ ਸਨ। ਤਾਂ ਤੀਸਰਾ ਕੇਸ ਕਿਹੜਾ ਹੋ ਗਿਆ ਕਿ ਜਦੋਂ ਗੁਰੂ ਸਾਹਿਬ ਦੇ ਅੰਗ ਖਿਲਾਰੇ ਗਏ ਸਨ, ਬੇਹੁਰਮਤੀ ਕੀਤੀ ਗਈ ਸੀ। ਇਹ ਦੋ ਕੇਸ ਇਹ ਹੋ ਗਏ
ਤੇ ਪਲੱਸ ਤੀਸਰਾ, 3 ਕੇਸ ਨੇ, ਇਹ ਅਲੱਗ-ਅਲੱਗ ਨੇ। ਕਈ ਵਾਰੀ ਰਲਗੋਬਾ ਜਿਹਾ ਬਣਾ ਦਿੰਦੇ ਆ ਸਾਡੇ ਮੀਡੀਆ ਵਾਲੇ, ਬੇਅਦਬੀ ਕੇਸ ਨਹੀਂ, ਇਹ 3 ਅਲੱਗ-ਅਲੱਗ ਕੇਸ ਨੇ। ਤਾਂ ਫਿਰ ਉਹ ਇੱਕ ਕੇਸ ਦੇ ਵਿੱਚ ਤਾਂ ਸਾਰਾ ਕੁਝ ਹੋ ਗਿਆ ਇੱਕ ਵਾਰੀ, ਕਿਉਂਕਿ ਉਹ ਮਾਮਲਾ ਹਾਈ ਕੋਰਟ ਦੇ ਕਹਿ ਲਓ ਜ਼ੇਰੇ ਨਜ਼ਰ ਹੈ ਤੇ ਉਹਦੇ ਵਿੱਚ ਤੇ ਕੁਝ ਵੀ ਨਹੀਂ ਨਵਾਂ। ਤਾਂ ਇੱਥੇ ਜਿਹੜੇ 2 ਦੂਸਰੇ ਆ, ਇਹਨਾਂ ਨੇ ਉਹਦੇ ਚੋਂ ਜਿਹੜਾ ਕਹਿ ਲਈਏ ਕਿ ਪ੍ਰੋਡਕਸ਼ਨ ਵਾਰੰਟ ਹਾਸਲ ਕੀਤਾ। ਹੁਣ ਦੇਖਣਾ ਇਹ ਹੋਏਗਾ ਕਿ ਕੀ ਡੇਰਾ ਫਿਰ ਚੈਲੰਜ ਕਰਦਾ ਇਹਨੂੰ, ਇਹ ਜਿਹੜੇ ਪ੍ਰੋਡਕਸ਼ਨ ਵਾਰੰਟ ਨੇ 2 ਕੇਸਾਂ 'ਚ, ਕਿ ਇਹਨੂੰ ਚੈਲੰਜ ਕੀਤਾ ਜਾਂਦਾ। ਜੇ ਚੈਲੰਜ ਕੀਤਾ ਜਾਂਦਾ ਕਿ ਹਾਈ ਕੋਰਟ ਫੇਰ ਸਟੇ ਦੇਗਾ, ਜੇ ਸਟੇ ਦੇਗਾ ਤਾਂ ਕੀ ਫੇਰ ਸੁਨਰੀਆ ਜੇਲ੍ਹ ਦੇ ਵਿੱਚ ਜਾਣਗੇ। ਤਾਂ ਕਾਫੀ ਦਿਲਚਸਪ ਹੈ ਇਹ ਵੀ ਇੱਕ ਕਾਰਵਾਈ ਜਿਹੜੀ ਚੱਲਦੀ ਪਈ। ਜੀ ਜੀ।